ਪੰਜਾਬ ਨਾਲ ਜਦੋਂ ਪੰਜਾਬ ਦੇ ਵੀ ਕਿਸੇ ਵੀ ਸੂਬੇ ਦੇ ਪੰਜਾਬ ਦੇ ਭਾਰਤ ਦੇ ਕਿਸੇ ਵੀ ਸਟੇਟ ਤੇ ਜਦੋਂ ਕੋਈ ਵੀ ਕਹਿਰ ਆਉਂਦਾ ਤਾਂ ਪੰਜਾਬੀ ਮੂਹਰੇ ਜਾਂਦੇ ਨੇ। 300 ਏਕੜ ਜ਼ਮੀਨ ਹੈ ਜਿਹੜੀ ਅੱਜ ਇਹ ਮਾਰੂਥਲ ਬਣਿਆ ਪਿਆ, ਤਾਂ ਇਹਨਾਂ ਨੂੰ ਪੱਧਰ ਕਰਨ ਦਾ ਜਿੰਮਾ ਜਿਹੜਾ ਉਹ ਪੰਜਾਬ ਨੇ ਚੱਕਿਆ। ਇਸ ਸੇਵਾ ਦੇ ਕੁੰਭ ਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਨਿਭਾਉਣ ਵਾਸਤੇ ਆਏ ਹੋ ਬਾਈ ਜੀ? ਸਾਡੇ ਨਗਰ ਨੇ ਜਿਹੜਾ ਸਹਿਯੋਗ ਦਿੱਤਾ, ਅਸੀਂ 2200 ਲੀਟਰ ਡੀਜ਼ਲ ਤੇ 170 ਕਿੱਲਿਆਂ ਦਾ ਬੀਜ ਜਿਹੜਾ ਨਗਰ ਵੱਲੋਂ ਭੱਟੀਵਾਲ ਕਲਾਂ ਵੱਲੋਂ ਲੈ ਕੇ ਆਏ ਆ। ਪੰਜਾਬ ਦਾ ਜਦੋਂ ਵੀ ਕੋਈ ਨੁਕਸਾਨ ਹੁੰਦਾ ਤਾਂ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ, ਸਰਕਾਰਾਂ ਤੋਂ ਕੋਈ ਆਸ ਨਹੀਂ ਲਾਈ ਜਾ ਸਕਦੀ। ਹੜ੍ਹ ਵੀ ਆਏ ਨੇ, ਇਹ ਕੋਈ ਆਫਤੀ ਹੜ੍ਹ ਨਹੀਂ ਸੀਗੇ, ਕੋਈ ਕੁਦਰਤੀ ਹੜ੍ਹ ਨਹੀਂ ਸੀਗੇ, ਇਹ ਵੀ ਸਰਕਾਰਾਂ ਦੀ ਜਿਹੜੀ ਰਣਨੀਤੀ ਸੀ ਉਹਦੇ ਮੁਤਾਬਕ ਇਹ ਹੜ੍ਹ ਆਏ ਵੇ ਨੇ। 23 ਦੇ ਵਿੱਚ ਫਲੱਡ ਆਉਣੇ, 2023 ਤੋਂ ਬਾਅਦ ਇਹਨਾਂ ਨੇ ਜ਼ਮੀਨਾਂ ਪੱਧਰੀਆਂ ਕਰਕੇ 2025 ਦੇ ਵਿੱਚ ਪਹਿਲੀ ਫਸਲ ਹੈ ਜਿਹੜੀ ਇਹਨਾਂ ਨੇ ਬੀਜੀ ਸੀ ਉਹ ਵੀ ਤਬਾਹ ਕਰਤੀ। ਪੰਜਾਬੀ ਨਾਲ ਖੜਦਾ, ਸਰਕਾਰਾਂ ਤਾਂ ਜਿਵੇਂ ਬਾਈ ਕਹਿ ਕੇ ਹਟਿਆ, ਸਰਕਾਰਾਂ ਤਾਂ ਕੋਈ ਆਸ ਨਹੀਂ ਹੈਗੀ। ਸਭਾ ਸੰਸਥਾ ਦੇ ਵਿੱਚ ਆਪਣੇ ਪੰਜਾਬ ਦੇ 92 ਐਮਐਲਏ ਨੇ ਬਹੁਮਤ ਦੇ ਕੇ ਸਰਕਾਰ ਬਣਾਈ। ਉਹ ਚੁਟਕਲਿਆਂ, ਜਿਹੜਾ ਸਾਡਾ ਮੁੱਖ ਮੰਤਰੀ ਹੈ ਉਹ ਪਹਿਲਾਂ ਕਮੇਡੀ ਕਰਦਾ ਰਿਹਾ, ਉਹ ਸਰਕਾਰ ਵੀ ਕਮੇਡੀਆਂ ਦੇ ਤੌਰ ਤੇ ਚਲਾ ਰਿਹਾ। ਕੋਈ ਸੰਸੀਅਰ ਬੰਦਾ ਕੁਰਸੀ ਤੇ ਬੈਠਾ ਹੁੰਦਾ ਤਾਂ ਪੰਜਾਬ ਦੇ ਹਾਲਾਤ ਨਹੀਂ ਹੋਣੇ ਸੀ। ਉਹ ਸੰਸੀਅਰ ਨਹੀਂ ਹੈਗਾ, ਉਹ ਤਾਂ ਕਾਮਰੇਡ ਤੇ ਕਮੇਡੀਅਨ ਬੰਦਾ ਹੈ। ਪੰਜਾਬ ਦੇ ਹਿੱਤ ਲਈ ਉਹਦਾ ਕੋਈ ਵੀ ਬਿਆਨ ਨਹੀਂ ਆਇਆ। ਪੰਜਾਬ ਦੇ ਪ੍ਰਤੀ ਜਾਂ ਇਹਨਾਂ ਕਿਸਾਨਾਂ ਦੇ ਪ੍ਰਤੀ, ਜਿਹੜੇ ਕਿਸਾਨ ਅੱਜ ਮਾਰੂਥਲ ਦੀ ਜ਼ਿੰਦਗੀ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਅੱਜ ਘਰੇ ਖਾਣ ਨੂੰ ਦਾਣੇ ਵੀ ਨਹੀਂ ਹੈਗੇ ਤੇ ਸੋਚ ਹੈ ਅੱਗੇ ਦੀ, ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲ ਤੱਕ ਇਹ ਇਲਾਕੇ ਦੇ ਜਿਹੜੇ ਮੰਤਰੀ ਵੀ ਨੇ ਉਹ ਵੀ ਨਹੀਂ ਪਹੁੰਚੇ। ਉਹਨਾਂ ਨੂੰ ਵੀ ਪਤਾ ਵੀ ਦੁਬਾਰੇ ਸਾਡੀ ਸਰਕਾਰ ਦਾ ਬਣਨੀ ਨਹੀਂ। ਆਪਾਂ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਨੇ, ਆਪਣੀਆਂ ਜਾਇਦਾਦਾਂ ਨੇ, ਉਹ ਆਪਾਂ ਆਪਣਾ ਲੋਟ ਕਰ ਲਈਏ। ਅਸੀਂ ਲੋਕਾਂ ਤੋਂ ਇਹਨਾਂ ਤੋਂ ਕੀ ਲੈਣਾ? ਪੰਜਾਬ ਦੇ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਸਮੇਂ-ਸਮੇਂ ਤੇ ਆਈਆਂ ਨੇ ਤੇ ਹਾਲ ਦੇ ਵਿੱਚ ਹੜ੍ਹਾਂ ਦੀ ਨਾਜ਼ੁਕ ਸਥਿਤੀ ਤੋਂ ਬਾਅਦ ਜਿਹੜੀਆਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਤਕਰੀਬਨ 6-6 ਫੁੱਟ ਹੈ ਜਿਹੜੀ ਰੇਤਾ ਭਰ ਚੁੱਕੀ ਆ। ਤਾਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਗਰਾਊਂਡ ਤੇ ਹਾਲਾਤ ਨਜ਼ਰ ਆ ਰਹੇ ਨੇ। ਤਕਰੀਬਨ 6-6 7-7 ਫੁੱਟ ਕੱਲੀ ਜ਼ਮੀਨਾਂ ਦੇ ਵਿੱਚ, ਵਾਹੀਯੋਗ ਜ਼ਮੀਨਾਂ ਦੇ ਵਿੱਚ ਰੇਤ ਹੀ ਨਹੀਂ ਭਰੀ, ਸਗੋਂ ਇੱਥੇ ਜਿਹੜੇ ਵੱਡੇ ਟਿੱਬੇ ਬਣ ਚੁੱਕੇ ਨੇ ਰੇਤ ਦੇ। ਤੇ ਇਸੇ ਨੂੰ ਲੈ ਕੇ ਗਰਾਊਂਡ ਦੇ ਹਾਲਾਤ ਲੋਕਾਂ ਦੇ ਸਾਹਮਣੇ ਨਾਜ਼ੁਕ ਨੇ ਔਰ ਇਸੇ ਮਸਲੇ ਦੇ ਹੱਲ ਵਾਸਤੇ तमाम ਸਾਰੀਆਂ ਜਥੇਬੰਦੀਆਂ ਦੇ ਵੱਲੋਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਟਰੈਕਟਰ ਭੇਜੇ ਜਾ ਰਹੇ ਆ, ਡੀਜ਼ਲ ਭੇਜਿਆ ਜਾ ਰਿਹਾ ਹੈ ਤੇ ਜਿਹੜੇ ਬੀਜ ਨੇ ਉਹ ਵੀ ਗਰਾਊਂਡ ਤੇ ਉਹਨਾਂ ਲੋਕਾਂ ਦੇ ਵਾਸਤੇ ਭੇਜੇ ਜਾ ਰਹੇ ਆ ਤਾਂ ਜੋ ਜ਼ਮੀਨ ਦੀ ਸਾਫ਼ ਸਫਾਈ ਹੋਣ ਤੋਂ ਬਾਅਦ, ਜਿਹੜੀ ਰੇਤਾ ਦੀ ਚੁਕਵਾਈ ਤੋਂ ਬਾਅਦ ਲੋਕਾਂ ਨੂੰ ਬੀਜ ਮੁਹੱਈਆ ਕਰਵਾਇਆ ਜਾ ਸਕੇ। ਉਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਹੀਯੋਗ ਬਣਾ ਕੇ ਉਹਨਾਂ ਨੂੰ ਫਿਰ ਫਸਲ ਬੀਜ ਕੇ ਦਿੱਤੀ ਜਾਵੇ। ਇਸੇ ਨੂੰ ਲੈ ਕੇ ਸਾਡੇ ਨਾਲ ਕੁਝ ਨੌਜਵਾਨ ਵੀਰ ਨੇ ਜਿਹੜੇ ਟਰੈਕਟਰ ਲੈ ਕੇ ਆਏ ਨੇ, ਬੀਜ ਲੈ ਕੇ ਆਏ ਨੇ, ਡੀਜ਼ਲ ਲੈ ਕੇ ਆਏ ਨੇ। ਗੱਲਬਾਤ ਕਰ ਲੈਣੇ। ਬਾਈ ਕਿੱਥੋਂ ਆਏ ਹੋ ਤੁਸੀਂ? ਬਾਈ ਜੀ ਅਸੀਂ ਭੱਟੀਵਾਲ ਕਲਾਂ ਤੋਂ ਆਏ ਹਾਂ, ਜ਼ਿਲ੍ਹਾ ਸੰਗਰੂਰ, ਤਹਿਸੀਲ ਭਵਾਨੀਗੜ੍ਹ ਤੋਂ। ਕਿੰਨੇ ਕੁ ਲੋਕ ਹੋ ਤੁਸੀਂ? ਅਸੀਂ 15-16 ਬੰਦੇ ਆਏ ਹਾਂ। ਕੀ ਸੋਚ ਕੇ ਆਏ ਹੋ ਤੁਸੀਂ? ਬਾਈ ਜੀ ਸੋਚ ਕੇ, ਕਿਸਾਨ ਨਾਲ ਕਿਸਾਨ ਹੀ ਖੜਦਾ ਹੈ, ਤਾਂ ਉਹ ਚੀਜ਼ ਸੋਚ ਕੇ ਆਏ ਕਿਉਂਕਿ ਸਰਕਾਰਾਂ ਨੇ ਤਾਂ ਸਾਥ ਨਹੀਂ ਦਿੱਤਾ। ਪੰਜਾਬ ਨਾਲ ਜਦੋਂ ਪੰਜਾਬ ਦੇ ਵੀ ਕਿਸੇ ਵੀ ਸੂਬੇ ਦੇ, ਪੰਜਾਬ ਦੇ ਭਾਰਤ ਦੇ ਕਿਸੇ ਵੀ ਸਟੇਟ ਤੇ ਜਦੋਂ ਕੋਈ ਵੀ ਕਹਿਰ ਆਉਂਦਾ ਤਾਂ ਪੰਜਾਬੀ ਮੂਹਰੇ ਜਾਂਦੇ ਨੇ। ਤੇ ਉਸ ਕਰਕੇ ਅਸੀਂ ਅੱਜ ਇੱਥੇ ਆਏ ਹਾਂ ਕਿਉਂਕਿ ਇਹ ਲੋਕਾਂ ਦੀ ਜਿਹੜੀ ਇਹ ਜ਼ਮੀਨ, ਅਸੀਂ ਉਰੇ ਪਿੰਡ 'ਚ ਵੀ ਪਤਾ ਕਰਿਆ, 300 ਏਕੜ ਜ਼ਮੀਨ ਹੈ ਜਿਹੜੀ ਅੱਜ ਇਹ ਮਾਰੂਥਲ ਬਣਿਆ ਪਿਆ। ਤਾਂ ਇਹਨਾਂ ਨੂੰ ਪੱਧਰ ਕਰਨ ਦਾ ਜਿੰਮਾ ਜਿਹੜਾ ਉਹ ਪੰਜਾਬ ਨੇ ਚੱਕਿਆ ਤੇ ਪਿੰਡਾਂ ਦੇ ਵਿੱਚੋਂ ਵੱਧ ਚੜ ਕੇ ਲੋਕ ਟਰੈਕਟਰ ਟਰਾਲੀਆਂ ਲੈ ਕੇ ਉਰੇ ਆ ਰਹੇ ਨੇ। ਤੁਸੀਂ ਕਹਿੰਦੇ ਹੋ ਕਿ ਅਸੀਂ ਭੱਟੀ ਕਲਾਂ ਤੋਂ ਆਏ, ਤਾਂ ਖਾਸ ਤੌਰ ਤੇ ਇਸ ਸੇਵਾ ਦੇ ਕੁੰਭ ਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਨਿਭਾਉਣ ਵਾਸਤੇ ਆਏ ਹੋ ਤੁਸੀਂ? ਬਾਈ ਜੀ ਸਾਡੇ ਨਗਰ ਨੇ ਜਿਹੜਾ ਸਹਿਯੋਗ ਦਿੱਤਾ, ਅਸੀਂ 2200 ਲੀਟਰ ਡੀਜ਼ਲ ਤੇ 170 ਕਿੱਲਿਆਂ ਦਾ ਬੀਜ ਜਿਹੜਾ ਨਗਰ ਵੱਲੋਂ ਭੱਟੀਵਾਲ ਕਲਾਂ ਵੱਲੋਂ ਲੈ ਕੇ ਆਏ ਆ। ਇਹ ਵਿਦੇਸ਼ੀ ਭਾਈਚਾਰੇ ਵੱਲੋਂ ਮਦਦ ਕੀਤੀ ਜਾਂ ਨਗਰ ਵੱਲੋਂ? ਨਗਰ ਦੇ ਭਾਈਚਾਰੇ ਵੱਲੋਂ ਸਾਰਾ ਜੀ ਇਹ। ਉਹਦੇ ਵਿੱਚ ਸਾਰੇ ਵਿਦੇਸ਼ੀ ਵੀ ਆ ਗਏ, ਜਿੰਨੇ ਵੀ NRI ਭਰਾ ਬਾਹਰ ਗਏ ਨੇ ਪਿੰਡ ਦੇ। ਚਲੋ ਭੱਟੀਵਾਲ ਨਗਰ ਨੇ ਜਿਹੜਾ ਇਹ ਉਪਰਾਲਾ ਬਹੁਤ ਵਧੀਆ ਕੀਤਾ ਵੀ ਸਾਨੂੰ ਉਹਨਾਂ ਨੇ ਇਹ ਸੇਵਾ ਦੇ ਕੇ ਉਰੇ ਤੋਰਿਆ। ਤਾਂ ਬਾਈ ਜੀ ਇੱਕ ਵੱਡਾ ਸਵਾਲ ਹੈ, ਜਿਵੇਂ ਤੁਸੀਂ ਵੱਖ-ਵੱਖ ਇਲਾਕਿਆਂ ਤੋਂ ਇੰਨੀ ਤਕਰੀਬਨ ਸੈਂਕੜੇ ਮੀਲ ਦੀ ਦੂਰੀ ਤੋਂ ਆਏ ਹੋ, ਤਾਂ ਇੱਥੇ ਆ ਕੇ ਕੀ ਦੇਖਦੇ ਹੋ ਜਦੋਂ ਇੱਥੇ ਲੋਕਾਂ ਦੇ ਹਾਲਾਤ ਦੇਖੇ ਹੈ? 6-6 ਫੁੱਟ ਜਿਹੜੀ ਰੇਤਾ ਭਰ ਚੁੱਕੀ ਹੈ। ਕੋਈ ਵੀ ਇਹਨਾਂ ਦਾ ਸਿੱਖ ਜਥੇਬੰਦੀਆਂ ਤੋਂ, ਸਮਾਜ ਸੇਵੀ ਜਥੇਬੰਦੀਆਂ ਤੋਂ ਬਿਨਾਂ ਕੋਈ ਵੀ ਇਹਨਾਂ ਦਾ ਵਾਲੀ ਵਾਰਸ ਹੀ ਨਹੀਂ ਨਜ਼ਰ ਆ ਰਿਹਾ। ਨਹੀਂ ਬਾਈ ਜੀ ਇਹ ਉਹੀ ਗੱਲ ਆ ਵੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਪੰਜਾਬ ਦਾ ਜਦੋਂ ਵੀ ਕੋਈ ਨੁਕਸਾਨ ਹੁੰਦਾ ਤਾਂ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ, ਸਰਕਾਰਾਂ ਤੋਂ ਕੋਈ ਆਸ ਨਹੀਂ ਲਾਈ ਜਾ ਸਕਦੀ। ਸਰਕਾਰਾਂ ਨੇ, ਕਿਉਂਕਿ ਜਿਹੜੇ ਹੜ੍ਹ ਵੀ ਆਏ ਨੇ ਇਹ ਕੋਈ ਆਫਤੀ ਹੜ੍ਹ ਨਹੀਂ ਸੀਗੇ, ਕੋਈ ਕੁਦਰਤੀ ਹੜ੍ਹ ਨਹੀਂ ਸੀਗੇ, ਇਹ ਵੀ ਸਰਕਾਰਾਂ ਦੀ ਜਿਹੜੀ ਰਣਨੀਤੀ ਸੀ ਉਹਦੇ ਮੁਤਾਬਕ ਇਹ ਹੜ੍ਹ ਆਏ ਵੇ ਨੇ।
ਜੇ ਆਪਾਂ ਸੋਚੀਏ ਹੁਣ ਇਹਨਾਂ ਦਾ ਵਿਚਾਰਿਆਂ ਦਾ ਆਰਥਿਕ ਤੌਰ ਤੇ ਇੰਨੇ ਕਮਜ਼ੋਰ ਹੋ ਗਏ ਕਿਉਂਕਿ 2023 ਦੇ ਵਿੱਚ ਫਲੱਡ ਆਉਣੇ 2023 ਤੋਂ ਬਾਅਦ ਇਹਨਾਂ ਨੇ ਜ਼ਮੀਨਾਂ ਪੱਧਰੀਆਂ ਕਰਕੇ 2025 ਦੇ ਵਿੱਚ ਪਹਿਲੀ ਫਸਲ ਹੈ ਜਿਹੜੀ ਇਹਨਾਂ ਨੇ ਬੀਜੀ ਸੀ ਉਹ ਵੀ ਤਬਾਹ ਕਰਤੀ। ਤਾਂ ਮੈਨੂੰ ਲੱਗਦਾ ਵੀ ਇਹ 5-7 ਸਾਲ ਤਾਂ ਹਲੇ ਹੋਰ ਖੜੇ ਨਹੀਂ ਹੋ ਸਕਦੇ ਬਾਈ ਜੀ, ਜਿਹੜੇ ਹਾਲਾਤ ਨੇ। ਕਿਉਂਕਿ ਚਲੋ ਪਿੰਡਾਂ ਦੇ ਵਿੱਚੋਂ ਨੌਜਵਾਨ ਜਾਂ ਨਗਰ ਜਾਂ ਸੰਸਥਾਵਾਂ ਕੰਮ ਤਾਂ ਲੱਗੀਆਂ ਵੀ ਨੇ ਗਰਾਊਂਡ ਲੈਵਲ ਤੇ ਕਰਨਾ, ਪਰ ਉਹ ਵੀ ਵਿਚਾਰੇ ਕਿੰਨਾ ਕੁ ਕਰ ਦੇਣਗੇ। ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਐਤਕੀ ਕਣਕ ਦੀ ਜਿਹੜੀ ਬਿਜਾਈ ਆ ਹੋ ਪਾਊਗੀ ਜਿਹੜੇ ਹਿਸਾਬ ਨਾਲ ਰੇਤ ਚੜਿਆ ਵਾ ਜੀ। ਬਾਲੀ ਜ਼ਿਆਦਾ ਰੇਤ ਚੜ ਰਹੀ ਹੈ ਨਾ, ਜੇ ਦੇਖਿਆ ਜਾਵੇ 5-5 6-6 ਫੁੱਟ ਰੇਤ ਚੜ ਰਹੀ ਹੈ ਇਹਦੇ ਉੱਪਰ ਜ਼ਮੀਨਾਂ ਦਾ। ਇੱਕ ਬਾਈ ਸਾਨੂੰ ਮਿਲਿਆ ਕੱਲ, ਉਹਦੀ ਜ਼ਮੀਨ ਉਹ ਕਹਿੰਦਾ ਮੇਰੇ 20 ਕਿੱਲੇ ਨੇ, 20 ਦੇ 20 ਦਰਿਆ 'ਚ ਨੇ। ਉਹ ਕਹਿੰਦਾ ਹਜੇ ਪਾਣੀ ਖੜਾ, ਇੰਨਾ ਗੋਡਿਆਂ ਤੱਕ ਪਾਣੀ ਖੜਾ। ਉਹ ਤੁਸੀਂ ਆਪ ਹੀ ਸੋਚੋ ਵੀ ਹਜੇ ਕਿਵੇਂ ਲੋਟਾ ਸਕੂਗਾ। ਟਿਕ ਬਈ ਜਿਵੇਂ ਦਰਿਆ ਚੱਲਦਾ ਨਾ ਉਹ ਵੱਢੀ ਜਾਂਦਾ ਨਾਲ ਪਾਣੀ ਨੂੰ, ਜਿਵੇਂ ਪਾਣੀ ਹੁੰਦਾ ਹੈਗਾ ਨਾ ਉਹ ਰਾਹ ਬਣਾਈ ਜਾਂਦਾ ਆਪਦਾ, ਵੱਢੀ ਜਾਂਦਾ। ਉਹਦੀ ਸਾਰੀ ਜ਼ਮੀਨ ਹੀ ਉਹਦੇ ਵਿੱਚ ਆ ਗਈ। ਉਹ ਇਹੋ ਜਿਹੇ ਬੰਦਿਆਂ ਨਾਲ ਆਪਾਂ ਨੂੰ ਯਾਰ ਖੜਨਾ ਚਾਹੀਦਾ ਬਈ, ਹਨਾ। ਪੰਜਾਬ ਤੌਰ ਤੇ ਪੰਜਾਬੀ ਨਾਲ ਖੜਦਾ। ਸਰਕਾਰਾਂ ਤਾਂ ਜਿਵੇਂ ਬਾਈ ਕਹਿ ਕੇ ਹਟਿਆ, ਸਰਕਾਰਾਂ ਤਾਂ ਕੋਈ ਆਸ ਨਹੀਂ ਹੈਗੀ ਬਾਈ। ਤੁਸੀਂ ਕਹਿੰਦੇ ਹੋ ਸਰਕਾਰਾਂ ਤੋਂ ਕੋਈ ਆਸ ਨਹੀਂ ਹੈਗੀ, ਪਰ ਜਦੋਂ ਇੱਥੇ ਹੜ੍ਹ ਆਏ ਸੀ ਲੋਕ ਲੱਗੇ ਹੋਏ ਸੀ ਕਿ ਸਾਡੇ ਪਿੰਡ 'ਚ ਸਾਡੀ ਜ਼ਮੀਨ 'ਚ ਪਾਣੀ ਨਾ ਆਵੇ, ਉਦੋਂ ਤੋਂ ਬੜੇ ਵੱਡੇ ਲੀਡਰਾਂ ਦੇ ਵੱਲੋਂ ਫੋਟੋਆਂ ਪਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਸੀ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ। ਉਹ ਬਾਈ ਜਿਵੇਂ ਪਹਿਲਾਂ ਇੱਕ ਮੇਰਾ ਭਾਈ ਪੱਤਰਕਾਰ ਵੀ ਦੱਸ ਕੇ ਹਟਿਆਗਾ, ਜਿਵੇਂ ਉਹ ਕਹਿੰਦਾ ਹੁੰਦਾ ਵੀ ਸਰਕਾਰ ਨਹੀਂ ਇਹ ਕੋਈ ਕਿਸੇ ਨਾਲ ਮਤਲਬ ਖੜਦਾ ਹੈਗਾ, ਵੀ ਜਿਹੜੇ ਪੰਜਾਬ ਦੇ ਨੇ, ਪੰਜਾਬ ਦੇ ਬੰਦੀ ਪੰਜਾਬ ਨਾਲ ਖੜ ਰਹੇ ਨੇਗੇ। ਜਿਵੇਂ ਇਹ ਹੋਰ ਕਿਤੇ ਨਾ ਕਿਤੇ ਸਟੇਟ 'ਚ ਆ ਨਾ ਕਿਤੇ ਹੋਰ ਐਮਐਲਏ ਬਣਾਤੇ ਸਭਾ ਸੰਸਥਾ ਦੇ ਵਿੱਚ ਆਪਣੇ ਪੰਜਾਬ ਦੇ 92 ਐਮਐਲਏ ਨੇ ਬਹੁਮਤ ਦੇ ਕੇ ਸਰਕਾਰ ਬਣਾਈ। ਉਹ ਚੁਟਕਲਿਆਂ ਜਿਹੜਾ ਸਾਡਾ ਮੁੱਖ ਮੰਤਰੀ ਹੈ ਉਹ ਪਹਿਲਾਂ ਕਮੇਡੀ ਕਰਦਾ ਰਿਹਾ, ਉਹ ਸਰਕਾਰ ਵੀ ਕਮੇਡੀਆਂ ਦੇ ਤੌਰ ਤੇ ਚਲਾ ਰਿਹਾ। ਕੋਈ ਸੰਸੀਅਰ ਬੰਦਾ ਕੁਰਸੀ ਤੇ ਬੈਠਾ ਹੁੰਦਾ ਤਾਂ ਪੰਜਾਬ ਦੇ ਹਾਲਾਤ ਨਹੀਂ ਹੋਣੇ ਸੀ। ਉਹ ਸੰਸੀਅਰ ਨਹੀਂ ਹੈਗਾ, ਉਹ ਤਾਂ ਕਾਮਰੇਡ ਤੇ ਕਮੇਡੀਅਨ ਬੰਦਾ ਹੈ। ਉਹ ਰਾਤ ਨੂੰ ਸੁੱਤਾ ਉੱਠਦਾ, ਜਦੋਂ ਅੱਖ ਖੁੱਲਦੀ ਹੈ ਤੋੜ ਲੱਗੀ ਵੀ ਹੁੰਦੀ ਆ, ਉਹ ਉੱਠ ਕੇ ਬਿਆਨ ਦਿੰਦਾ ਤੇ ਫਿਰ ਉਹਨੂੰ ਵਾਪਸ ਲੈਣਾ ਪੈਂਦਾ। ਸੋ ਪੰਜਾਬ ਦੇ ਹਿੱਤ ਲਈ ਉਹਦਾ ਕੋਈ ਵੀ ਬਿਆਨ ਨਹੀਂ ਆਇਆ। ਪੰਜਾਬ ਦੇ ਪ੍ਰਤੀ ਜਾਂ ਇਹਨਾਂ ਕਿਸਾਨਾਂ ਦੇ ਪ੍ਰਤੀ, ਜਿਹੜੇ ਕਿਸਾਨ ਅੱਜ ਮਾਰੂ ਥਲ ਦੀ ਜ਼ਿੰਦਗੀ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਅੱਜ ਘਰੇ ਖਾਣ ਨੂੰ ਦਾਣੇ ਵੀ ਨਹੀਂ ਹੈਗੇ ਤੇ ਸੋਚ ਹੈ ਅੱਗੇ ਦੀ, ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲ ਤੱਕ ਇਹ ਇਲਾਕੇ ਦੇ ਜਿਹੜੇ ਮੰਤਰੀ ਵੀ ਨੇ ਉਹ ਵੀ ਨਹੀਂ ਪਹੁੰਚੇ। ਕਿਉਂਕਿ ਇਹ ਲਾਲਜੀਤ ਭੁੱਲਰ ਜੀ ਦਾ ਹਲਕਾ ਹੈ, ਮੰਤਰੀ ਨੇ ਉਹ ਵੀ ਉਰੇ ਮੈਂ ਤਾਂ ਦੇਖੇ ਨਹੀਂ। ਸਾਨੂੰ ਅੱਜ ਤੀਆ ਚੌਥਾ ਦਿਨ ਹੈ ਵੀ ਉਹ ਉਰੇ ਜਾਇਜ਼ਾ ਲੈਣ ਆਏ ਨੇ ਜਾਂ ਫਾਰਮੈਲਿਟੀ ਵੀ ਨਹੀਂ ਕਰਨ ਆਉਂਦੇ, ਤਾਂ ਵੀਰੇ ਸੁੱਤੇ ਪਏ ਨੇ, ਕੁੰਭ ਕਰਨ ਦੀ ਨੀਂਦ ਸੁੱਤੇ ਪਏ ਨੇ। ਉਹਨਾਂ ਨੂੰ ਕੀ ਹੈ, ਦੇਖੋ ਉਹਨਾਂ ਨੂੰ ਵੀ ਪਤਾ ਵੀ ਦੁਬਾਰੇ ਸਾਡੀ ਸਰਕਾਰ ਦਾ ਬਣਨੀ ਨਹੀਂ। ਆਪਾਂ ਆਪਣੀਆਂ ਜਿਹੜੀਆਂ ਪ੍ਰੋਪਰਟੀਆਂ ਨੇ, ਆਪਣੀਆਂ ਜਾਇਦਾਦਾਂ ਨੇ, ਉਹ ਆਪਾਂ ਆਪਣਾ ਲੋਟ ਕਰ ਲਈਏ। ਅਸੀਂ ਲੋਕਾਂ ਤੋਂ ਇਹਨਾਂ ਤੋਂ ਕੀ ਲੈਣਾ? ਉਹ ਤਾਂ ਸਾਨੂੰ ਕੀੜੇ ਮਕੌੜੇ ਸਮਝਦੇ ਨੇ ਕਿਸਾਨਾਂ ਨੂੰ। ਆਉਂਦੇ ਨੇਗੇ, ਬੈਠਦੇ ਨੇਗੇ ਬਸ ਫੋਟੋਆਂ ਕਰਾ ਕੇ। ਜਿਵੇਂ ਤੁਹਾਨੂੰ ਪਤੀ ਆ, ਪੱਤਰਕਾਰ ਵੀ ਦੱਸਦਾ ਸੀਗਾ ਵੀ ਮੰਤਰੀਆਂ ਦੇ ਇਹ ਕੰਮ ਥੋੜੀ ਹੁੰਦੇ ਹੈਗੇ ਵੀ ਬੋਰੀਆਂ ਭਰਨੀਆਂ, ਬੰਨ ਤੇ ਉਹ ਕਰਨਾ। ਮਹਾਰਾਜਾ ਰਣਜੀਤ ਸਿੰਘ ਵਾਂਗੂ ਹੋਣਾ ਚਾਹੀਦਾ ਵੀ ਜੇ ਕਈ ਵਾਰ ਬਿਪਤਾ ਪੈਂਦੀ ਹੈ ਵੀ ਸਿੱਧੇ ਪੰਜਾਬ ਨਾਲ ਮੰਤਰੀ ਖੜੇ, ਉਹ ਆਉਂਦੇ ਆ ਫੋਟੋ ਖਿਚਾ ਕੇ ਥੱਲੇ ਬਹਿ ਕੇ ਰੋਟੀ ਖਾਂਦੇ ਆ। ਇਹ ਕਿਤੇ ਮੰਤਰੀਆਂ ਦੇ ਕੰਮ ਹੁੰਦੇ ਨੇਗੇ, ਤੁਸੀਂ ਸਮਝਦੇ ਹੋਗੇ। ਸਰਕਾਰ ਨੇ ਉਹ ਕਰਿਆ ਵੀ 3 ਮਹੀਨੇ ਵਾਸਤੇ, ਵੀ 3 ਮਹੀਨੇ 'ਚ ਰੇਤ ਚੱਕ ਲਓ। ਚੱਲ ਉਹਨਾਂ ਨੂੰ ਟਾਈਮ ਵਧਾਉਣਾ ਚਾਹੀਦਾ, ਸਾਲ ਦਾ ਕਰਨ ਘੱਟੋ ਘੱਟ ਕੁਛ ਤਾਂ ਕਮਾਉਣ ਆਪਦਾ ਕੁਛ ਰੁਪਈਆ ਹਨਾ। ਵੈਸੇ ਰੇਤ ਦੇ ਲਾਇਕ ਹੀ ਨਹੀਂ ਬਾਈ ਜੀ, ਇਹ ਰੇਤ ਦੇ ਵਿੱਚ ਮਿੱਟੀ ਰਲੀ ਵੀ ਇਹਦਾ। ਉਹਨਾਂ ਨੇ ਜੁਮਲਾ ਉਹੀ ਤੁਹਾਨੂੰ ਮੈਂ ਦੱਸਿਆ ਵੀ ਡਰਾਮੇਬਾਜ਼ ਸਰਕਾਰ ਹੈ, ਉਹ ਜੁਮਲੇ ਛੱਡੀ ਜਾਂਦੀ ਆ। ਉਹ ਮੋਦੀ ਨੂੰ ਕਹਿੰਦੇ ਸੀ, ਮੋਦੀ ਤਾਂ 1600 ਕਰੋੜ ਰੁਪਈਆ ਜੈਸ ਕਰ ਗਿਆ ਇਹਨਾਂ ਦਾ, ਜਿਹੜਾ ਕਹਿੰਦੇ ਵੀ 1600 ਕਰੋੜ ਰੁਪਈਆ। ਇਹ ਦੱਸਣ ਹੁਣ 2 ਮਹੀਨੇ ਦਾ ਹੋ ਗਏ ਮੋਦੀ ਨੂੰ ਵੀ ਗਏ ਨੂੰ, 16 ਕਰੋੜ ਰੁਪਈਆ ਇਹਨਾਂ ਦਾ ਦੇ ਕੇ ਗਏ ਨੂੰ, ਵੀ ਇਹਨਾਂ ਨੇ ਹੁਣ ਇਹ ਕਿਸਾਨਾਂ ਨੂੰ ਕੀ ਦਿੱਤਾ ਹੈ, ਕੀ ਅਨਾਉਂਸ ਕੀਤਾ ਹੈ। ਇਹ ਰੇਤਾ ਜਿਹੜਾ ਕਹਿੰਦੇ ਨੇ ਵੀ ਮਹੀਨਾ ਦਿੱਤਾ ਜੀ, 2 ਮਹੀਨੇ ਦਿੱਤੇ, ਇਹ ਰੇਤਾ ਵਿਕਣ ਜੋਗੇ ਨਹੀਂ ਬਾਈ ਜੀ, ਇਹਨੂੰ ਕਿੱਥੇ ਵੇਚਣਾ ਨਹੀਂ ਹੈਗਾ ਬਾਈ। ਇਹਦੇ ਵਿੱਚ ਨਾ ਮਿੱਟੀ ਰਲੀ ਹੋਈ ਆ, ਮਿੱਟੀ ਰਲੀ ਹੋਈ ਹੈ। ਇਹ ਵਿਕਣ ਯੋਗ ਰੇਤਾ ਨਹੀਂ। ਜਦੋਂ ਆਪਾਂ ਕਰਾਹ ਨਾਲ ਖਿੱਚਦੇ ਆ ਉਹ ਰੇਤਾ ਹੋਰ ਵਿੱਚ ਰਲੀ ਜਾਂਦਾ ਹੈਗਾ। ਇਹਨਾਂ ਨੇ ਤਾਂ ਕਹਿੰਦਾ ਵੀ ਜਿਹੜੀ ਇਹਨਾਂ ਨੂੰ ਬਰੇਤੀ ਆਈ ਹੈ ਇਹ ਵੇਚ ਲੈਣ, ਇਹ ਵਿਕਦੀ ਹੋਈ ਨਹੀਂ। ਇਹ ਤਾਂ ਸੌਂਕਾ ਦੀ ਇਹਨੇ ਫਸਲ ਵੀ ਨਹੀਂ ਬਾਈ ਹੋਣ ਦੇਣੀ ਹੈਗੀ। ਮਹੀਨਾ ਦਾ ਹਜੇ ਮਹੀਨਾ 2 ਮਹੀਨੇ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਨਾ ਵੱਡਾ ਏਰੀਆ ਹੈਗਾ। ਇਹ 2 ਮਹੀਨੇ ਲੋਟ ਹੀ ਨਹੀਂ ਆਉਂਦਾ ਕਣਕ ਦਾ, ਉਦੋਂ ਬਾਅਦ ਸਮਾਂ ਲੰਘ ਜੂ ਇਹਨਾਂ ਦੀ। ਤੁਸੀਂ ਕਹਿੰਦੇ ਹੋ ਕਿ ਸਰਕਾਰ ਨੇ ਕਿਹਾ ਕਿ ਰੇਤ ਆ ਜਿਹੜੀ ਕਿਸਾਨ 2-3 ਮਹੀਨੇ ਵਾਸਤੇ ਵੇਚ ਸਕਦੇ ਆ, ਤਾਂ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਜਿਹੜੀ ਮਿੱਟੀ ਮਿਕਸ ਹੈ ਇਹ ਰੇਤ ਸੇਲ ਕੀਤੀ ਨਹੀਂ ਜਾ ਸਕਦੀ। ਇਹ ਨਾ ਹੋਵੇ ਕੱਲ ਨੂੰ ਸਰਕਾਰ ਇਹ ਕਹਿ ਦੇ ਕਿ ਅਸੀਂ ਤੇ ਇਹਨਾਂ ਕਿਸਾਨਾਂ ਨੂੰ ਖੁੱਲ੍ਹ ਦੇਤੀ ਕਿ ਤੁਸੀਂ ਆਪਦੀ ਰੇਤ ਵੇਚੋ, ਇਹਨਾਂ ਨੇ ਰੇਤ ਵੇਚ ਕੇ ਪੈਸੇ ਵਾਧੂ ਕਮਾ ਲਏ। ਖੁੱਲ੍ਹ ਦੇ ਕੇ ਬਾਈ ਜੀ ਕੀ ਕਰਨਗੇ? ਉਹ ਤਾਂ ਇੱਕ ਆਪਦਾ ਛੱਡੀ ਜਾਂਦੇ ਨੇ, ਜਿਵੇਂ ਬਾਈ ਕਹਿ ਰਿਹਾ ਹੈਗਾ ਉਹਦਾ ਜੁਗਲਾ ਛੱਡੀ ਜਾਂਦੇ ਨੇਗੇ। ਇਹ ਰੇਤ ਵਿਕਣ ਯੋਗ ਹੀ ਨਹੀਂ ਹੈਗੀ। ਇਹ ਤਾਂ ਸੌਂਕਾ ਦੀ ਇਹਨਾਂ ਨੂੰ ਵੀ ਬਾਹਲਾ ਨੁਕਸਾਨ ਹੋ ਰਿਹਾ, ਜਿਹੜੇ ਜ਼ਿਮੀਂਦਾਰ ਨੇਗੇ ਉਰੇ। ਇਹ ਰੇਤ ਦੇ ਉੱਪਰ ਫਸਲ ਵੀ ਨਹੀਂ ਬਾਈ ਹੋਣੀ ਹੈਗੀ, ਕਿਉਂਕਿ ਪਾਣੀ ਨਹੀਂ ਖੜਦਾ ਰੇਤੀ ਤੇ। ਸਮਝਦੇ? ਝੋਨਾ ਤਾਂ ਉਰੇ ਹੁੰਦਾ ਹੀ ਨਹੀਂ, ਝੋਨਾ ਤਾਂ ਉਰੇ ਹੁੰਦਾ ਹੀ ਨਹੀਂ। ਇਹ ਤੇ ਮਤਲਬ ਜੇ ਕਣਕ ਹੋਊਗੀ,
ਕਣਕ ਵੀ ਦਾ ਕੋਈ ਹੋਣ ਦਾ ਲੱਗਦਾ ਨਹੀਂ ਹੈਗਾ ਬਾਈ ਉਰੇ ਗੱਲ ਤਾਂ ਇਹ ਆ ਵੀ ਜਿਵੇਂ ਤੁਸੀਂ ਕਿਹਾ ਵੀ ਰੇਤ ਦੀ ਗੱਲ ਹੈ ਵੀ ਇਹ ਤੇ ਪੋਲਿਟਿਕਸ ਸਰਕਾਰ ਕਰੂਗੀ। ਦੇਖੋ ਸਰਕਾਰ ਨੇ ਚੁਟਕਲਾ ਛੱਡਤਾ ਵੀ ਰੇਤ ਜ਼ਿਮੀਂਦਾਰ ਵੇਚ ਸਕਦਾ। ਮੈਂ ਕਹਿੰਦਾ ਵੀ ਇਹ ਪ੍ਰੋਪਰ ਹੱਲ ਨਹੀਂ ਸਰਕਾਰ ਹੱਲ ਕਰਦੀ। ਸਰਕਾਰ ਜੇ ਚਾਹੁੰਦੀ ਆ ਬਾਕੀ ਇਹ ਕਿਸਾਨਾਂ ਦੇ ਹੱਕ 'ਚ ਖੜਨਾ ਚਾਹੁੰਦੀ ਆ, ਜੇ ਕਿਸਾਨਾਂ ਦੇ ਹੱਕ ਦੀ ਸਰਕਾਰ ਹੈ ਤਾਂ ਉਹ ਇਸ ਰੇਤ ਨੂੰ ਇਹਨਾਂ ਨੂੰ ਟਾਈਮ ਦਿੰਦੀ ਵੀ ਅਸੀਂ ਤੁਹਾਨੂੰ ਮੈਕਸਿਮਮ ਮੁੱਲ ਤੇ ਆਹ ਰੇਤਾ ਅਸੀਂ ਤੁਹਾਡੇ ਖੇਤ 'ਚੋਂ ਚੱਕਦੇ ਹਾਂ, ਜਿੰਨਾ ਤੁਹਾਡਾ ਰੇਤਾ ਨਿਕਲੂਗਾ ਅਸੀਂ ਤੁਹਾਨੂੰ ਪੇਮੈਂਟ ਕਰਦੇ ਹਾਂ। ਸਰਕਾਰ ਨੂੰ ਕਰਨੇ ਚਾਹੀਦੇ ਸੀ ਕਿਉਂਕਿ ਉਹਨਾਂ ਕੋਲ ਸਾਧਨ ਵੀ ਨੇ। ਹੁਣ ਇਹ ਕਿਸਾਨਾਂ ਕੋਲ ਤਾਂ ਛੋਟੇ ਛੋਟੇ ਟਰੈਕਟਰ ਨੇ, ਕਿਵੇਂ ਵੇਚਣਗੇ ਤੋਂ ਕਾਹਦੇ ਨਾਲ ਭਰਨਗੇ? ਉਹਨਾਂ ਦਾ ਠੇਕੇਦਾਰ ਨੇ ਵੱਡੇ ਵੱਡੇ ਟਿੱਪਰਾਂ ਵਾਲੇ, ਉਹਨਾਂ ਕੋਲ ਸਾਰਾ ਤੰਤਰ ਮੰਤਰ ਸਾਰਾ ਕੁਝ ਆਏਗਾ। ਉਹ ਤਾਂ ਇਹਨਾਂ ਦਾ ਮੈਕਸਿਮਮ ਰੇਟ ਕਿੱਲੇ ਦਾ ਤੈਅ ਕਰਕੇ ਕਿਸਾਨ ਦੇ ਖਾਤੇ 'ਚ ਪਾਉਣ ਤੇ ਰੇਤ ਆਪ ਚੱਕ ਕੇ ਲੈ ਜਾਣ। ਪ੍ਰੋਪਰ ਹੱਲ ਤਾਂ ਇਹ ਹੈ ਜੀ, ਕਿਸਾਨ ਵੀ ਬਚ ਜਾਊਗਾ। ਉਹਨਾਂ ਨੂੰ ਵੀ ਹੈ ਵੀ ਇਹ ਵਿਕਣ ਵਾਲੀ ਰੇਤ ਨਹੀਂ ਹੈਗੀ, ਤਾਂ ਹੀ ਉਹਨਾਂ ਨੇ ਖੁੱਲ੍ਹ ਦੇਤੀ ਵੀ ਜ਼ਿਮੀਂਦਾਰ ਵੇਚ ਸਕਦਾ ਇਹਨੂੰ, ਕਿਉਂਕਿ ਪਤਾ ਉਹਨਾਂ ਨੂੰ ਵੀ ਇਹ ਵਿਕਣ ਵਾਲੀ ਨਹੀਂ। ਬਾਈ ਜੀ ਤੁਸੀਂ ਆਪ ਦੇਖ ਸਕਦੇ ਹੋਗੇ ਉਹ ਜਿਹੜੀ ਦਰਿਆ 'ਚ ਰੇਤ ਹੈਗੀ ਉਹ ਵਿਕਣ ਯੋਗ ਆ, ਜਿਹੜੀ ਆਹ ਰੇਤ ਹੈਗੀ ਇਹ ਵਿਕਣ ਯੋਗ ਰੇਤ ਨਹੀਂ ਹੈਗੀ। ਬਈ ਇੱਕ ਵੱਡਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਇੱਥੇ ਦਿਨ ਰਾਤ ਇੱਕ ਕੀਤਾ ਹੋਇਆ ਕਿ ਇਹਨਾਂ ਦੀ ਜ਼ਮੀਨ ਪੱਧਰ ਹੋ ਜੇ, ਇਹਨਾਂ ਦੀ ਬਜਾਈ ਹੋ ਜੇ, ਤੇ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੇ ਸਮਾਜ ਸੇਵੀ ਨੇ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਕਣਕ ਬਜਾਉਣੀ ਹੈ। ਤੁਸੀਂ ਕਹਿੰਦੇ ਹੋ ਕਿ ਕਣਕ ਬੀਜੀ ਨਹੀਂ ਜਾ ਸਕਦੀ, ਇਦਾਂ ਦੇ ਹਾਲਾਤ ਕੀ ਬਣ ਗਏ? ਨਹੀਂ ਹਾਲਾਤ ਤਾਂ ਤੁਸੀਂ ਦੇਖੋ ਗਰਾਊਂਡ ਲੈਵਲ ਤੇ। ਤੁਸੀਂ ਭਰਾ ਜੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਗਰਾਊਂਡ ਲੈਵਲ ਤੇ ਮੀਡੀਆ ਦਾ ਜਿਹੜਾ ਚੌਥਾ ਥੰਮ ਹੈ, ਤੁਸੀਂ ਤੁਹਾਡਾ ਜਿਹੜਾ ਫਰਜ਼ ਉਹ ਤੁਸੀਂ ਵਾਕਈ ਹੀ ਖੂਬੀ ਨਾਲ ਨਿਭਾ ਰਹੇ ਹੋ। ਨਹੀਂ ਤਾਂ ਜ਼ਿਆਦਾਤਰ ਮੀਡੀਆ ਹੁਣ ਸਰਕਾਰ ਨੇ ਦਬਾਅ ਰੱਖਿਆ ਉਹਨਾਂ ਨੇ, ਤੁਸੀਂ ਪਰ ਇਹ ਗਰਾਊਂਡ ਲੈਵਲ ਤੇ ਜਿਹੜਾ ਦਿਖਾ ਰਹੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਹ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਉਹ ਵਰਲਡ ਤੱਕ ਤੁਸੀਂ ਪਹੁੰਚਾ ਰਹੇ ਹੋ। ਤੇ ਜਿਹੜੀ ਤੁਸੀਂ ਗੱਲ ਕੀਤੀ ਆ, ਸਾਨੂੰ ਕਿਉਂ ਲੱਗਦਾ ਬਾਈ ਜੀ ਸਾਡਾ 100 ਟਰੈਕਟਰ ਚੱਲ ਰਿਹਾ, 100 ਟਰੈਕਟਰ ਦੇ ਵਿੱਚ ਅਸੀਂ ਕਿੰਨਾ ਕੁ ਵਾਹਣ ਪੱਧਰ ਕਰ ਲਾਂਗੇ? ਹੁਣ ਇਹ 300 ਕਿੱਲਾ ਕਿੰਨੇ ਅੱਗੇ ਸੀਜ਼ਨ ਆ ਜਾਣਾ, ਕਿਸਾਨਾਂ ਦੇ ਟਰੈਕਟਰ ਵੀ ਵਾਪਸ ਮੁੜ ਲੱਗ ਜਾਣੇ ਨੇ। ਇਹ ਵਿਚਾਰੇ ਕੀ ਕਰਨਗੇ? ਇਸ ਕਰਕੇ ਸਾਨੂੰ ਲੱਗਦਾ ਵੀ ਅਸੀਂ ਵੀ ਕਿੰਨਾ ਕੁ ਅਸੀਂ ਤੁਹਾਡੇ ਚੈਨਲ ਮੀਡੀਆ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਜਿੰਨੇ ਕੁ ਪੰਜਾਬ ਦੇ ਵਿੱਚ ਹੋਰ ਏਰੀਏ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਅਪੀਲ ਹੈ ਵੀ ਟਰੈਕਟਰ ਤੇ ਡੀਜ਼ਲ ਲੈ ਕੇ ਜ਼ਰੂਰ ਪਹੁੰਚੋ। ਬਾਈ ਜੀ ਆਪਾਂ ਹੀ ਇਹਨਾਂ ਦਾ ਜੇ ਹੋ ਸਕੇ ਵੀ ਆਪਾਂ ਥੋੜੀ ਤੋਂ ਥੋੜੀ ਜਿੰਨੀ ਕੁ ਆਪਾਂ ਕਰ ਸਕਦੇ ਹਾਂ ਜ਼ਮੀਨ ਇਹਨਾਂ ਦੀ ਬੀਜਣ ਜੋ ਕਰਦੀ, ਕਿਉਂਕਿ ਇਹਨਾਂ ਦੇ ਖਾਣ ਜੋਗੇ ਦਾਣੇ ਹੋ ਜਾਣ। ਸਾਨੂੰ ਬਾਈ ਜੀ ਜਿਹੜਾ ਟਾਰਗੇਟ ਆ ਜਥੇਬੰਦੀ ਅਸੀਂ ਪਾਲ ਬਾਈ ਖਰੋੜ ਦਾ ਵੀ ਧੰਨਵਾਦ ਕਰਦੇ ਹਾਂ ਵੀ ਉਹਨੇ ਟੀਚਾ ਇਹ ਸਮਝਿਆ ਵਾ ਵੀ ਇਹਨਾਂ ਦਾ ਕਿੱਲਾ 2-2 ਕਿੱਲੇ ਵੀ ਜੇ ਪੱਧਰ ਹੋ ਕੇ ਇਹਨਾਂ ਦੇ ਘਰੇ ਖਾਣ ਜੋਗੇ ਦਾਣੇ ਹੋ ਜਾਣ। ਕਿਉਂਕਿ ਆਰਥਿਕ ਤੌਰ ਤੇ ਤਾਂ ਇਹ ਬਾਈ ਜੀ ਟੁੱਟ ਚੁੱਕੇ ਨੇ, ਆਰਥਿਕ ਤੌਰ ਤੇ ਤਾਂ ਇਹ 5-7 ਸਾਲ ਉਹ ਚੀਜ਼ ਤੇ ਸਟੈਂਡ ਹੋਣਗੇ ਜਿਹੜਾ ਇਹਨਾਂ ਨੂੰ ਅੱਜ ਝਟਕਾ ਲੱਗਿਆ। ਕਿਉਂਕਿ 2023 ਦਾ ਹੜ੍ਹ ਤੇ 2025 ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 2023 ਤੋਂ ਬਾਅਦ ਇਹਨਾਂ ਦੀ 25 ਦੀ ਪਹਿਲੀ ਫਸਲ ਦੀ ਉਹ ਵੀ ਇਹਨਾਂ ਦੇ ਪੱਲੇ ਨਹੀਂ ਪਈ। ਆੜਤੀਆਂ ਤੋਂ ਕਰਜ਼ੇ ਲੈ ਕੇ ਇਹਨਾਂ ਨੇ ਜ਼ਮੀਨਾਂ ਪਹਿਲਾਂ ਪੱਧਰ ਕਰੀਆਂ। ਐਤਕੀ ਤਾਂ ਚਲੋ ਪੰਜਾਬ ਵੀ ਸਾਥ ਦੇ ਰਿਹਾ। ਸੋ ਸਰਕਾਰਾਂ ਨੇ ਬਾਈ ਜੀ ਕੁੰਭਕਰਨ ਦੀ ਨੀਂਦ ਸੁੱਤੀਆਂ ਪਈਆਂ ਨੇ। ਜੁਮਲੇਬਾਜ਼ੀ ਆ ਜਿਹੜੀ ਇਹ ਮੈਂ ਤੁਹਾਨੂੰ ਦੱਸਿਆ ਹੀ ਆ ਪਹਿਲਾਂ ਵੀ ਡਰਾਮੇ ਨੇ ਰੇਤ ਵੇਚਣ ਦੇ ਜਾਂ ਹੋਰ ਦੇ। ਰੇਤ ਦਾ ਸਰਕਾਰ ਲੈ ਜਾਵੇ, ਇਹਨਾਂ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇ ਦੇਵੇ। ਤੁਸੀਂ ਕਹਿੰਦੇ ਹੋ ਕਿ ਸੀਜ਼ਨ ਆ ਗਿਆ, ਕਿਸਾਨਾਂ ਦੇ ਜਿੰਨੇ ਕੁ ਟਰੈਕਟਰ ਆਏ ਉਹ ਵਾਪਸ ਚਲੇ ਜਾਣੇ ਸੀਜ਼ਨ ਕਰਕੇ। ਤਾਂ ਜਿਹੜੇ ਟਰੈਕਟਰ ਮਨਕੀਰਤ ਔਲਖ ਨੇ 1100 ਦਾ ਐਲਾਨ ਕੀਤਾ, ਯੁਵਰਾਜ ਸਿੰਘ ਨੇ 600 ਦਾ ਕੀਤਾ, ਹੋਰ ਪਤਾ ਨਹੀਂ ਕਿੰਨੇ ਟਰੈਕਟਰਾਂ ਦਾ ਐਲਾਨ ਕੀਤਾ। ਫਿਰ 100 ਡਿਵਾਈਡ ਕਰਕੇ ਉਹ ਟਰੈਕਟਰ ਇੱਧਰ ਵੀ ਭੇਜ ਦੇਣ। ਗੱਲ ਤਾਂ ਬਣਦੀ ਹੈ ਜੋ ਇੱਕੋ ਹਲਕੇ ਦੇ ਵਿੱਚ ਜਿਵੇਂ ਉਹਨਾਂ ਨੇ ਟਰੈਕਟਰ ਭੇਜੇ ਨੇ। ਹੁਣ ਆਹ ਏਰੀਆ ਤੁਸੀਂ ਦੇਖੋ ਉਰੇ ਇੱਕ ਵੀ ਸੰਸਥਾ ਦਾ ਜਿਵੇਂ ਪਾਲ ਬਾਈ ਖਰੋੜ ਦੇ ਟਰੈਕਟਰ ਨੇ ਉਹ ਉਹਨਾਂ ਦੇ ਚੱਲਦੇ ਨੇ। ਜਿਵੇਂ ਹੁਣ ਤੁਸੀਂ ਮਨਕੀਰਤ ਔਲਖ ਦਾ ਲੈਤਾ ਜਾਂ ਯੁਵਰਾਜ ਸਿੰਘ ਦਾ ਨਾਂ ਲੈਤਾ, ਇਹ ਏਰੀਆ 'ਚ ਕੋਈ ਵੀ ਟਰੈਕਟਰ ਨਹੀਂ ਹੈਗਾ। ਗੱਲ ਕੀ ਆ ਉਹ ਵੀ ਦਿੱਤੇ ਵੀ ਗਏ ਜਾਂ ਕੱਲਾ ਐਲਾਨ ਹੀ ਹੋਇਆ? ਬਾਈ ਜੀ ਸਾਨੂੰ ਤਾਂ ਹਲੇ ਕਿਤੇ ਦਿਖੇ ਨਹੀਂ ਹੈਗੇ ਵੀ ਦਿੱਤੇ ਗਏ ਨੇ, ਜਦੋਂ ਪਹੁੰਚੇ ਨਹੀਂ ਸਾਨੂੰ ਟਰੈਕਟਰ ਪਹੁੰਚੇ ਜਿਹੜੇ ਮਲਕੀਤ ਨਾਲ। ਬਾਕੀ ਉਹ ਟਰੈਕਟਰ ਵੀ ਉਹਨਾਂ ਨੇ ਕਿਸਾਨਾਂ ਨੂੰ ਦਿੱਤੇ, ਕਿਸਾਨਾਂ ਨੂੰ ਦਿੰਦੇ ਨੇ ਸਟੇਡੀਅਮ ਨੂੰ, ਜਿਵੇਂ ਪੰਚਾਇਤੀ ਘਰ ਨੂੰ ਮੇਨ ਉਹਨਾਂ ਨੂੰ ਸੈਨ ਦਿੱਤੀ ਵੀ ਉਹ ਸਾਰੇ ਪਿੰਡ ਸਾਂਝਾ ਕੰਮ ਲੈ ਸਕਿਆ ਕਰਦਾ। ਹੁਣ ਇੱਕ ਨੂੰ ਮਿਲ ਜੂਗਾ ਆਪਦਾ ਕੰਮ ਲਈ, ਚਲੋ ਦੂਜਾ ਕੀ ਕਰੂ ਬਾਈ ਜਿਹਨੂੰ ਨਹੀਂ ਮਿਲਿਆ ਉਹ ਸਾਂਝੇ ਥਾਵੇਂ ਦੇਣੇ ਸੀ। ਜਿਹੜੇ ਟਰੈਕਟਰ ਦਿੱਤੇ ਸੀ ਉਹ ਇਹ ਕਰਨਾ ਸੀ ਕਿਸੇ ਸੰਸਥਾ ਨੂੰ, ਜਿਵੇਂ ਪਾਲ ਬਾਈ ਖਰੋੜ ਕੰਮ ਕਰ ਰਿਹਾ ਆਪਣਾ ਫਰਜ਼ ਸੇਵਾ ਸੁਸਾਇਟੀ ਵਾਲੇ ਜਾਂ ਹੋਰ ਵੀ ਸੰਸਥਾਵਾਂ ਕੰਮ ਕਰਦੇ ਉਹ ਸੰਸਥਾਵਾਂ ਨੂੰ ਦਿੰਦੇ। ਹੁਣ ਪਾਲ ਬਾਈ ਖਰੋੜ ਰੋਜ਼ ਵੀਡੀਓ ਪਾਉਂਦਾ ਵੀ ਬਾਈ ਜੀ ਟਰੈਕਟਰਾਂ ਦੀ ਲੋੜ ਹੈ, ਏਰੀਆ ਬਹੁਤ ਪ੍ਰਭਾਵਿਤ ਹੈ, ਟਰੈਕਟਰਾਂ ਦੀ ਲੋੜ ਹੈ। ਸੋ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕਿੱਥੇ ਲੋੜ ਹੈ, ਕਿਹੜੇ ਸੰਦ ਦੀ ਕਿੱਥੇ ਲੋੜ ਆ, ਆਪਾਂ ਉੱਥੇ ਪ੍ਰੋਵਾਈਡ। ਕਿਉਂਕਿ ਜੋ ਆਪਾਂ ਦਾਨ ਕਰਦੇ ਹਾਂ ਉਹ ਜੇ ਸਹੀ ਜਗ੍ਹਾ ਤੇ ਲੱਗ ਜੇ ਤਾਂ ਆਪਣਾ ਫਲਦਾ। ਪਿੰਡ 'ਚ ਵੀ ਏਰੀਆ ਨਹੀਂ ਹੁਣ ਰੱਜੇ ਵਿਆਂ ਨੂੰ ਹੁਣ ਅਸੀਂ ਬਾਈ ਜੀ ਗਏ, ਅਸੀਂ ਪਹਿਲਾਂ ਏਰੀਆ ਦੇਖਿਆ ਵੀ ਕਿੰਨਾ ਕੁ ਪ੍ਰਭਾਵਿਤ ਹੈ। ਅਸੀਂ ਗੱਡੀ ਲੈ ਕੇ ਨਿਕਲੇ ਤਾਂ ਅਸੀਂ ਦੇਖਿਆ ਜ਼ਿਆਦਾਤਰ ਸਾਨੂੰ ਨਗਰ ਵੱਲੋਂ ਵੀ ਚਲੋ ਅਪੀਲ ਕੀਤੀ ਵੀ ਦੇਖ ਕੇ ਆਓ ਪਹਿਲਾਂ ਵੀ ਆਪਾਂ ਸੇਵਾ ਜਿਹੜੀ ਉੱਥੇ ਲੈ ਕੇ ਜਾਣੀ ਆ। ਤਾਂ ਲੋਕਾਂ ਦੀ ਜਿਹੜੀ ਵਾਰਡਿੰਗ ਸੀ, ਜਿਵੇਂ ਰਾਸਣ ਦੇ ਢੇਰ ਲੱਗੇ ਬਾਈ ਜੀ ਸੜਕਾਂ ਤੇ ਰੁੜ ਰਿਹਾ ਸੀ। ਉਹ ਲੋਕ ਕਹਿੰਦੇ ਅਸੀਂ ਜਦੋਂ ਮੂੰਗੀ ਮਸਰੀ ਨਾਲ ਰੋਟੀ ਖਾ ਲਈ, ਹੁਣ ਤੁਸੀਂ ਮਗਰੋਂ ਮਟਰ ਪਨੀਰ ਲੈ ਕੇ ਆ ਗਏ, ਸਾਨੂੰ ਭੁੱਖੇ ਨਹੀਂ, ਅਸੀਂ ਖਾਵਾਂਗੇ ਕੀ? ਹੁਣ ਜਿੱਥੇ ਮੂੰਗੀ ਮਸਰੀ ਨਾਲ ਵੀ ਨਹੀਂ ਗਈ ਬਾਈ ਜੀ ਰੋਟੀ, ਉੱਥੇ ਲਿਜਾਣ ਦਾ ਫਾਇਦਾ ਨਾ।
ਜਿੱਥੇ ਹੁਣ ਬਾਗੇ ਗਈ ਉੱਥੇ ਆਪਾਂ ਬਾਰ-ਬਾਰ ਜਾਈ ਜਾਵਾਂਗੇ, ਰੱਜੇਵੇਂ ਨੂੰ ਰਜਾਉਣ ਦਾ ਤਾਂ ਕੋਈ ਮਕਸਦ ਨਹੀਂ ਬਣਦਾ। ਸੋ ਇੱਧਰ ਨੂੰ ਆਓ, ਇੱਧਰ ਨੂੰ ਬਹੁਤ ਬੁਰਾ ਹਾਲ ਹੈ ਬਾਈ ਟਰੈਕਟਰਾਂ ਦੀ ਉਰੇ ਪਹਿਲਾਂ ਆਪਣੇ ਮਤਲਬ ਸਾਰੇ ਲੋਕ ਆਈ ਗਿਆ ਰਾਸ਼ਨ ਦੇਣ ਜਾਈ ਗਿਆ, ਤੇ ਉਦੋਂ ਪਬਲਿਸਿਟੀ ਲਈ ਲੋਕ ਆਪਣੀਆਂ ਵੀਡੀਓ ਪਾਉਣ ਦੇ ਮਾਰੇ ਵੀ ਅਸੀਂ ਰਾਸ਼ਨ ਲੈ ਕੇ ਜਾਂਦੇ ਆ, ਕਰਦੇ ਆ ਬਾਹ ਕਰਦੇ ਆ। ਅਸਲ 'ਚ ਟਰੈਕਟਰਾਂ ਦੀ ਲੋੜ ਹੋਣਾ ਹੈ ਬਾਈ ਇਹਨਾਂ ਨੂੰ। ਫੇਰ ਇਹਨਾਂ ਦਾ ਜੇ ਤਾਂ ਵੱਧ ਤੋਂ ਵੱਧ ਟਰੈਕਟਰ ਆਉਣਗੇ ਫੇਰ ਤੇ ਇਹਨਾਂ ਦਾ ਕੁਝ ਹੋ ਸਕਦਾ, ਨਹੀਂ ਹੋ ਸਕਦਾ, ਕਿਉਂਕਿ 100 ਟਰੈਕਟਰ ਬਾਈ ਕਹਿ ਕੇ ਹਟੇਗਾ ਉਹਦੇ ਨਾਲ ਇੰਨਾ ਕੀ ਕੋਈ ਉਹ ਨਹੀਂ ਹੋਣਾ। ਜਿੰਨੇ ਉਰੇ ਆਏ ਨੇ ਪਾਲ ਬਾਈ ਨੇ ਬਹੁਤ ਵਧੀਆ ਮੁੱਦਾ ਚੱਕਿਆ ਹੋਇਆ ਹੈਗਾ, ਤੇ ਉਰੇ ਜਿੰਨੇ ਟਰੈਕਟਰ ਆਏ ਨੇ ਸਾਰੇ ਪਾਲ ਬਾਈ ਕਰਕੇ ਆਏ ਨੇ। ਅਸੀਂ ਸਾਡਾ ਸੰਗਰੂਰ ਏਰੀਆ ਪਿੰਡ ਉੱਬਾ ਵਾਲਾ ਗਾ, ਅਸੀਂ 15 ਟਰੈਕਟਰ ਲੈ ਕੇ ਆਏ ਆਪਦੇ ਯਾਰਾਂ ਦੋਸਤਾਂ ਦੇ। ਤੇ ਚਲੋ ਉਰੇ ਇੱਕ ਗੱਲ ਆ ਵੀ ਵਧੀਆ ਬਾਈ ਕਰਕੇ, ਬਾਈ ਦੇ ਵਧੀਆ ਚਾਹਣ ਵਾਲੇ ਨੇ, ਉਹਨਾਂ ਡੀਜ਼ਲ ਦਾ ਪ੍ਰਬੰਧ ਹੈਗਾ ਉਰੇ। ਤੇ ਉਰੇ ਜਿੰਨੇ ਵੀ ਆਏ ਨੇ ਪਾਲ ਬਾਈ ਕਰਕੇ ਆਏ ਨੇ, ਵੀ ਸਾਰਿਆਂ ਨੂੰ ਅਪੀਲ ਹੈ ਵੀ ਜਿਵੇਂ ਮਨਕੀਰ ਦੌਲ ਖਲ ਤੁਸੀਂ ਕਿਹਾ, ਉਹ ਟਰੈਕਟਰ ਉਹ ਮਾੜੇ ਜੇ ਪਾਲ ਬਾਈ ਨਾਲ ਗੱਲ ਕਰਕੇ ਇੱਧਰ ਭੇਜਣਾ। ਇਹ ਤੁਸੀਂ ਦੇਖ ਸਕਦੇ ਹੋ, ਫਿਰ ਇਹ ਏਰੀਆ ਪੱਧਰ ਹੋ ਸਕਦਾ। ਇੱਕ ਇਹ ਵੀ ਵੱਡਾ ਸਵਾਲ ਹੈ ਕਿ ਜਿਵੇਂ ਪਾਣੀ ਨੇ, ਹੜ੍ਹ ਨੇ ਇੱਧਰ ਬਹੁਤ ਸਾਰੇ ਇਲਾਕੇ, ਪਿੰਡ, ਜ਼ਮੀਨਾਂ ਸਾਰਾ ਕੁਝ ਤਬਾਹ ਕਰਤਾ। ਹੁਣ ਪਾਣੀ ਨੇ ਆਪਦਾ ਰੁੱਖ ਬਦਲਿਆ, ਪਾਣੀ ਦੂਜੇ ਪਾਸੇ ਨੂੰ ਹੋਇਆ ਤਾਂ ਕੀ ਲੱਗਦਾ ਕਿ ਉਧਰਲੇ ਪਾਸੇ ਵੀ ਜਿਹੜੀਆਂ ਜ਼ਮੀਨਾਂ ਉਹਨਾਂ ਦੀ ਵੀ ਤਬਾਹੀ ਹੋ ਰਹੀ ਆ? ਉਹ ਤਾਂ ਬਾਕੀ ਹੈ ਜੀ, ਨੇਚਰਲੀ ਗੱਲ ਆ। ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਹੈ, ਕਿਉਂਕਿ ਬਾਈ ਜੀ ਆਏ ਸਾਲ ਆਪਾਂ ਸੁਣ ਲੈਂਦੇ ਆ ਵੀ ਫਲੱਡ ਆ ਗਏ ਜੀ, ਫਲੱਡ ਆ ਗਏ। ਯਾਰ ਇੰਨਾ ਬਜਟ ਹੈ, ਇਹ ਭਾਰਤ ਦਾ ਲਾ ਲਓ ਜਾਂ ਪੰਜਾਬ ਦਾ ਬਜਟ ਲਾ ਲਓ, ਵੀ ਇੰਨਾ ਹੈ ਸਰਕਾਰਾਂ ਦਾ, ਇਹ ਕਿਉਂ ਨਹੀਂ ਇੱਧਰ ਨੂੰ ਧਿਆਨ ਦਿੰਦੇ? ਬੰਨਾਂ ਨੂੰ ਪੱਕੇ ਕਿਉਂ ਨਹੀਂ ਕਰਵਾ ਰਹੀਆਂ? ਇੰਨਾ ਕਰੋੜਾਂ ਰੁਪਈਆ ਫੰਡਿੰਗ ਤੌਰ ਤੇ ਵੀ ਇਕੱਠਾ ਹੁੰਦਾ, ਸਰਕਾਰਾਂ ਨੂੰ ਵੀ ਹੁੰਦਾ, ਚਲੋ ਸੰਸਥਾਵਾਂ ਖਰਚ ਕਰ ਰਹੀਆਂ ਨੇ। ਜੇ ਇਹੀ ਪੈਸਾ ਇਕੱਠਾ ਕਰਕੇ ਬੰਨੇ ਪੱਕੇ ਮਾਰੇ ਜਾਣ ਤਾਂ ਕਿਉਂ ਇਹ ਲੋਕਾਂ ਦੀ ਬਰਬਾਦੀ ਹੋਵੇ? ਦੇਖੋ ਸਰਕਾਰ ਦਾ ਕੰਮ ਕੀ ਹੁੰਦਾ, ਜਦੋਂ ਆਪਾਂ ਕੋਈ ਘਰ ਦਾ ਆਪਣਾ ਲਾਣੇਦਾਰ ਬਣਾਉਂਦੇ ਆ, ਉਹ ਲਾਣੇਦਾਰ ਨੂੰ ਹੁੰਦਾ ਵੀ ਮੈਂ ਪਰਿਵਾਰ ਕਿਵੇਂ ਚਲਾਉਣਾ। ਪਰ ਯਾਰ ਸਰਕਾਰ ਪਤਾ ਨਹੀਂ ਕਿਉਂ ਨਹੀਂ ਸੁੱਤੀ ਪਈ ਆ, ਕਿਉਂ ਨਹੀਂ ਸੋਚਦੀ। ਇਹੀ ਚੀਜ਼ਾਂ ਨੇ, ਦੇਖੋ ਫਲੱਡ ਆਉਂਦੇ ਨੇ, ਕਿਉਂ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨੇ, ਹਰਿਆਣੇ ਨੂੰ ਜਾਂਦੀਆਂ ਨੇ, ਉਹ ਬੰਦ ਹੋ ਜਾਂਦੀਆਂ ਨੇ ਉਦੋਂ, ਤੇ ਫਲੱਡ ਵਾਲੇ ਪਾਸੇ ਨੂੰ ਪਾਣੀ ਵੱਧ ਜਾਂਦਾ। ਸਰਕਾਰਾਂ ਪਤਾ ਨਹੀਂ ਮੈਨੇਜਮੈਂਟ ਕਿਉਂ ਨਹੀਂ ਕਰ ਰਹੀਆਂ ਸਹੀ, ਇਹਨਾਂ ਦੇ ਬੰਨ ਪੱਕੇ ਕਿਉਂ ਨਹੀਂ ਕਰਵਾ ਰਹੀਆਂ। ਆਏ ਸਾਲ ਆਪਾਂ ਸੁਣ ਲੈਂਦੇ ਆ ਵੀ ਫਲਾਣੇ ਏਰੀਏ 'ਚ ਆ ਗਿਆ, ਕਦੇ ਕੋਈ ਏਰੀਆ ਹੁੰਦਾ, ਕਦੇ ਕੋਈ ਏਰੀਆ ਦਾ, ਕਦੇ ਇਹ ਦਰਿਆ ਇੱਧਰਲੇ ਪਾਸੇ ਨੂੰ ਟੁੱਟ ਜਾਂਦੇ ਨੇ, ਕਦੇ ਉੱਧਰਲੇ ਪਾਸੇ ਨੂੰ ਟੁੱਟ ਜਾਂਦੇ ਨੇ। ਆਰਥਿਕ ਤੌਰ ਤੇ ਆਮ ਬੰਦਾ, ਆਮ ਵਰਗ ਦੇ ਕਿਸਾਨ ਤਬਾਹ ਹੋਈ ਜਾਂਦੇ ਨੇ। ਇਹ ਆਪਣੇ ਘਰਾਂ 'ਚ ਬੈਠੇ ਵਧੀ ਫੁੱਲੀ ਜਾਂਦੇ ਨੇ ਵੀਰੇ। ਸਭ ਤੋਂ ਗੱਲ ਇਹ ਆ ਵੀ ਹੁਣ ਹੱਥ ਬੰਨ੍ਹ ਕੇ ਬੇਨਤੀ ਆਪਣੀ ਪੰਜਾਬ ਨੂੰ ਹੈ ਵੀ ਪੰਜਾਬ ਦੇ ਵੀਰੋ ਹਾਲੇ 10 ਕੁ ਦਿਨ ਆਪਣਾ ਜੀਰੀ ਦਾ ਸੀਜ਼ਨ ਨਹੀਂ ਚੱਲਣਾ, ਤਾਂ ਵੱਧ ਤੋਂ ਵੱਧ ਟਰੈਕਟਰ ਲੈ ਕੇ ਉਰੇ ਜ਼ਰੂਰ ਆਓ। ਆਪਾਂ ਇਹ ਕਿਸਾਨਾਂ ਨੂੰ ਵੀ ਆਪਣੇ ਬਰਾਬਰ ਦੇ ਕਰ ਲਈਏ ਯਾਰ, ਠਾਲ ਲਈਏ, ਡਿੱਗੇ ਮੈਨੂੰ ਆਪਾਂ ਚੱਕੀਏ, ਸਹਾਰਾ ਦਈਏ। ਅੱਜ ਇਹਨਾਂ ਦੇ ਦੁੱਖ ਦੀ ਘੜੀ ਆ, ਇਹਨਾਂ ਦਾ ਆਪਾਂ ਸਾਥ ਦਈਏ। ਵੱਧ ਤੋਂ ਵੱਧ ਵੀਰ ਬਣ ਕੇ ਬੇਨਤੀ ਆ ਵੀ ਟਰੈਕਟਰ ਲੈ ਕੇ ਜ਼ਰੂਰ ਪਹੁੰਚੋ। ਬਿਲਕੁਲ। ਹੜ੍ਹ ਦੀ ਮਾਰ ਤੋਂ ਬਾਅਦ ਲੋਕਾਂ ਦੇ ਸਾਹਮਣੇ ਚੁਣੌਤੀਆਂ ਦੇ ਵਿੱਚ ਇਜ਼ਾਫਾ ਹੋਇਆ, ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹਨਾਂ ਦੀਆਂ ਵਾਹੀਯੋਗ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਰੇਤ ਭਰੀ ਆ। ਤਾਂ ਉਸ ਤੋਂ ਬਾਅਦ ਤਕਰੀਬਨ 6-6, 7-7 ਫੁੱਟ ਵਾਹੀਯੋਗ ਜ਼ਮੀਨਾਂ ਦੇ ਵਿੱਚ ਰੇਤ ਭਰਨ ਤੋਂ ਬਾਅਦ ਲੋਕਾਂ ਦੇ ਸਾਹਮਣੇ ਕਿਸੇ ਤਰੀਕੇ ਦਾ ਵੀ ਕੋਈ ਚਾਰਾ ਨਜ਼ਰ ਜਿਹੜਾ ਨਹੀਂ ਆ ਰਿਹਾ, ਕਿਉਂਕਿ 2023 ਦੇ ਵਿੱਚ ਵੀ ਹੜ੍ਹ ਆਏ ਸੀ, ਉਦੋਂ ਵੀ ਬਿਲਕੁਲ ਇਹਦੇ ਨਾਲੋਂ ਵੀ ਮਾੜੇ ਹਾਲਾਤ ਬਣੇ ਸੀ। ਪਰ ਲੋਕਾਂ ਨੇ ਆਪਦੇ ਸਿਰ ਤੇ, ਆਪਦੇ ਬਾਹੂਬਲ ਦੇ ਸਿਰ ਤੇ ਇਹਨਾਂ ਚੁਣੌਤੀਆਂ ਦੇ ਨਾਲ ਨਜਿੱਠਿਆ ਸੀ ਤੇ ਆਪਦੀਆਂ ਜ਼ਮੀਨਾਂ ਨੂੰ ਸਾਫ਼ ਕੀਤਾ ਸੀ। ਪਰ ਅਜੇ ਜ਼ਮੀਨਾਂ ਪੂਰੀ ਤਰ੍ਹਾਂ ਦੇ ਨਾਲ ਸਾਫ਼ ਨਹੀਂ ਸੀ ਹੋਈਆਂ। ਫਿਰ ਹੜ੍ਹ ਆਉਣ ਤੋਂ ਬਾਅਦ ਅੱਜ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਖਾਸ ਭੂਮਿਕਾ ਨਿਭਾਈ ਜਾ ਰਹੀ ਹੈ। ਉਹਨਾਂ ਜ਼ਮੀਨਾਂ ਦੇ ਵਿੱਚ ਲਗਾਤਾਰ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ, ਚਾਹੇ ਉਹ ਵਾਰਸ ਪੰਜਾਬ ਦੇ ਜਥੇਬੰਦੀ ਹੋਵੇ, ਆਪਣਾ ਫਰਜ਼ ਸੇਵਾ ਸੁਸਾਇਟੀ ਬਈ ਪਾਲ ਖਰੋੜ ਹੋਣਾ ਦੀ ਹੋਵੇ, ਮਿਸਲ ਸਤਲੁਜ ਹੋਵੇ, ਤਮਾਮ ਸਾਰੀਆਂ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਗਰਾਊਂਡ ਤੇ ਜਿਹੜੇ ਹਾਲਾਤ ਹੈ ਉਹਨਾਂ ਦੇ ਨਾਲ ਨਜਿੱਠਣ ਦਾ ਯਤਨ ਕੀਤਾ ਜਾ ਰਿਹਾ। ਤਾਂ ਦੂਜੇ ਪਾਸੇ ਜਿਹੜੇ ਰਾਜਨੀਤਿਕ ਲੋਕਾਂ ਦੀ, ਸਿਆਸੀ ਧਿਰਾਂ ਦੀ ਭੂਮਿਕਾ ਬਣਦੀ ਸੀ, ਉਹ ਹੜ੍ਹਾਂ ਵੇਲੇ ਗਰਾਊਂਡ ਤੇ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਨਜ਼ਰ ਆਏ ਹੋਣਗੇ। ਪਰ ਇਸ ਵਕਤ ਜਾਪਦਾ ਹੈ ਕਿ ਕੋਈ ਵੀ ਜਿਹੜੀ ਪੋਲੀਟੀਕਲ ਧਿਰ ਹੈ ਗਰਾਊਂਡ ਤੇ ਨਜ਼ਰ ਨਹੀਂ ਆ ਰਹੀ, ਤੇ ਖਾਸ ਤੌਰ ਤੇ ਉਹਨਾਂ ਲੋਕਾਂ ਦੀ ਅਗਵਾਈ ਕਰਨ ਤੋਂ ਜਿਹੜਾ ਟਾਲਾ ਵੱਟਿਆ ਜਾ ਰਿਹਾ ਹੈ। ਗਰਾਊਂਡ ਦੀਆਂ ਤਸਵੀਰਾਂ ਤੁਹਾਡੇ ਨਾਲ ਫਿਰੋਜ਼ਪੁਰ ਤੇ ਤਰਨਤਾਰਨ ਦੇ ਸਰਹੱਦ ਇਲਾਕੇ ਦੀਆਂ ਸਾਂਝੀਆਂ ਕੀਤੀਆਂ ਨੇ। ਮੁੱਠਿਆਂ ਵਾਲਾ ਪਿੰਡ ਹੈ, ਰਾਦਲ ਕੇ ਹੈ, ਝੁੱਗੀਆਂ ਹੈ, ਤਮਾਮ ਸਾਰੇ ਪਿੰਡਾਂ ਦੇ ਹਾਲਾਤ ਨਾਜ਼ੁਕ ਬਣੇ ਹੋਏ ਨੇ। ਔਰ ਇਸੇ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਇਹਨਾਂ ਤਮਾਮ ਸਾਰੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਵਾਸਤੇ ਲੋਕਾਂ ਦੇ ਵੱਲੋਂ ਇੱਕ ਦੂਜੇ ਦੀ ਬਾਂਹ ਫੜ ਕੇ ਕਿਸ ਤਰੀਕੇ ਦੀ ਮਦਦ ਕੀਤੀ ਜਾ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।